viewers, welcome back to News TV 84. Break the बाद साथ जुड़ चुके हैं सरदार हरप्रीत सिंह, a famous media personality from Toronto, Canada. जी हरप्रीत सिंह जी, वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਰੋਤਿਆਂ ਨੂੰ ਵੀ ਤੇ ਸਮੂਹ ਦਰਸ਼ਕਾਂ ਨੂੰ ਵੀ ਜੀ। ਹਰਪ੍ਰੀਤ ਸਿੰਘ ਜੀ, ਜਿਸ ਤਰ੍ਹਾਂ TV 84 ਨਿਊਜ਼ ਨੇ ਇਹ ਪੂਰਾ ਹਫਤਾ ਸਰਦਾਰ ਕਪੂਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸਿੱਖ ਹਨ, ਤਾਂ ਸਰਦਾਰ ਕਪੂਰ ਸਿੰਘ ਜੀ ਵੀ 20ਵੀਂ ਸਦੀ ਦੇ ਸਿੱਖ ਚਿੰਤਕ, ਦਾਰਸ਼ਨਿਕ ਅਤੇ ਦਰਵੇਸ਼ ਸਿਆਸਤਦਾਨ ਹਨ। ਸਭ ਤੋਂ ਪਹਿਲਾਂ ਇਹਨਾਂ ਦੀ ਜ਼ਿੰਦਗੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਇਸ ਸਮੇਂ ਜਿਵੇਂ ਬਹੁਤ ਇਹ ਗੱਲ ਤੁਹਾਡੇ ਵੱਲੋਂ ਮੁਬਾਰਕ ਹੈ ਕਿ ਸਰਦਾਰ ਕਪੂਰ ਸਿੰਘ ਇਕੱਲੇ ਦਾਰਸ਼ਨਿਕ ਨਹੀਂ, ਜੇ ਰਾਜਨੇਤਾ, ਇੱਕ ਲਿੰਗੁਇਸਟ, ਭਾਸ਼ਾ ਵਿਗਿਆਨੀ, ਔਰ ਇਸ ਤੋਂ ਇਲਾਵਾ ਜਿਹੜੇ ਸਿੱਖਾਂ ਦੇ ਲਈ ਜੋ ਉਹਨਾਂ ਦੇ ਮਸਲੇ ਸੀ, ਜਿਨ੍ਹਾਂ ਨੂੰ ਕਿ ਫਿਰਕੂ ਰੰਗਤ ਵੀ ਬਹੁਤ ਵਾਰ ਦਿੱਤੀ ਗਈ, ਪਰ ਜਿਹੜੇ ਹਿਸਾਬ ਦੇ ਨਾਲ ਸਰਦਾਰ ਕਪੂਰ ਸਿੰਘ ਨੇ ਆਪਣੀ ਨੌਲੇਜ ਦੇ ਨਾਲ, ਆਪਣੇ ਗਿਆਨ ਦੇ ਨਾਲ ਔਰ ਆਪਣੀ ਜੋ ਉਹਨਾਂ ਦੀ ਜ਼ੁਬਾਨ ਦੀ ਤਾਕਤ ਸੀ, ਉਹਦੇ ਨਾਲ ਉਹਨਾਂ ਮਸਲਿਆਂ ਦੇ ਉੱਤੇ ਲੋਕਾਂ ਨੂੰ ਵੀ, ਔਰ ਜਿੱਥੇ ਜਿੱਥੇ ਕਿਤੇ ਵੀ ਗਏ ਨੇ, ਚਾਹੇ ਉਹ ਪਾਰਲੀਮੈਂਟ ਦੇ ਵਿੱਚ ਗਏ ਨੇ, ਚਾਹੇ ਉਹ ਅਸੈਂਬਲੀ ਦੇ ਵਿੱਚ ਗਏ ਨੇ, ਜਿਸ ਹਿਸਾਬ ਦੇ ਨਾਲ ਉਹਨਾਂ ਨੇ ਉਹਨਾਂ ਥਾਵਾਂ ਦੇ ਉੱਤੇ ਉਹ ਮਸਲੇ ਚੱਕੇ ਨੇ, ਉਹਦੇ ਤੋਂ ਸਾਡਾ ਜਿਹੜਾ ਸਿਰ ਆ ਉਹ ਸਰਦਾਰ ਕਪੂਰ ਸਿੰਘ ਅੱਗੇ ਝੁਕਦਾ। ਔਰ ਤੁਹਾਨੂੰ ਮੁਬਾਰਕ ਇਸ ਗੱਲ ਕਰਕੇ ਕਿ ਤੁਸੀਂ ਉਹਨਾਂ ਦਾ 115ਵਾਂ ਜਿਹੜਾ ਦਿਨ, ਇੱਕ ਜਨਮ ਦਿਨ ਆ, ਉਹ ਮਨਾ ਰਹੇ ਹੋ, ਔਰ ਆਪਣੀ ਜਿਹੜੇ ਸ਼ਰਧਾ ਦੇ ਫੁੱਲ, ਅਕੀਦਤ ਦੇ ਫੁੱਲ ਜਿਹੜੇ ਨੇ ਉਹਨਾਂ ਨੂੰ ਭੇਂਟ ਕਰ ਰਹੇ ਹੋ। ਸੋ ਇੱਕ ਛੋਟੇ ਜਿਹੇ ਪਰਿਵਾਰ ਤੋਂ ਅਸੀਂ ਸਹਿਜੇ ਅਨੁਮਾਨ ਲਗਾ ਸਕਦੇ ਹਾਂ ਕਿ ਇੱਕ ਵਿਅਕਤੀ ਆਪਣੇ ਇੱਕ ਛੋਟੇ ਜਿਹੇ ਕਿਸਾਨੀ ਵਾਲੇ ਪਰਿਵਾਰ ਦੇ ਵਿੱਚੋਂ ਉੱਠਦਾ। ਸਰਦਾਰ ਕਪੂਰ ਸਿੰਘ ਜਿਹੜੇ ਕਿ 2 ਮਾਰਚ 1909 ਨੂੰ ਉਹਨਾਂ ਦਾ ਬਰਥ ਹੁੰਦਾ ਹੈ, ਔਰ ਉਸ ਛੋਟੇ ਜਿਹੇ ਪਰਿਵਾਰ ਤੋਂ ਇੱਕ ICS ਆਫਿਸਰ ਬਣਨਾ, ਉਹ ਤੋਂ ਬਾਅਦ ਇੱਕ ਪਾਰਲੀਮੈਂਟੇਰੀਅਨ ਬਣਨਾ, ਉਹ ਤੋਂ ਬਾਅਦ ਇੱਕ ਅਸੈਂਬਲੀ ਦੇ ਵਿੱਚ, ਔਰ ਇਸ ਤੋਂ ਉਪਰੰਤ ਸਿੱਖਾਂ ਦੇ ਮਸਲਿਆਂ ਦੇ ਵਿੱਚ, ਚਾਹੇ ਉਹ ਆਜ਼ਾਦੀ ਤੋਂ ਪਹਿਲਾਂ ਦੇ ਸਨ, ਕਿਉਂਕਿ 1909 ਤੋਂ 1947 ਤੱਕ ਸਰਦਾਰ ਕਪੂਰ ਸਿੰਘ 38 ਸਾਲ ਦੇ ਸਨ, ਔਰ ਉਸ ਸਮੇਂ ਦੇ ਵਿੱਚ ਭਾਵੇਂ ਕਿ ਜੇ ਅਸੀਂ ਅੱਜ ਦੇ ਹਿਸਾਬ ਦੇ ਨਾਲ ਆਪਣੇ ਤੌਰ ਦੇ ਉੱਤੇ ਗੱਲ ਕਰਦੇ ਹਾਂ ਤੇ ਸਾਨੂੰ ਆਪਣੇ ਘਰਾਂ ਦੇ ਘਰੇਲੂ ਰੁਝੇਵਿਆਂ ਦੇ ਵਿੱਚੋਂ ਸਮਾਂ ਨਹੀਂ ਮਿਲਦਾ 37-38 ਸਾਲ ਤੱਕ, ਪਰ ਸਰਦਾਰ ਕਪੂਰ ਸਿੰਘ ਨੇ ਉਹ ਸਮਾਂ ਦੇਖਿਆ। ਸਰਦਾਰ ਕਪੂਰ ਸਿੰਘ ਇੱਕ ਮੁੱਢਲੀਆਂ ਕਤਾਰਾਂ ਦੇ ਵਿੱਚ ਉਦੋਂ ਵੀ ਸਿੱਖੀ ਮਸਲਿਆਂ ਦੇ ਵਿੱਚ ਉਹ ਸ਼ਾਮਲ ਸੀ, ਔਰ ਬਹੁਤ ਸਾਰੀਆਂ ਘਟਨਾਵਾਂ, ਕਿਉਂਕਿ ਉਹਨਾਂ ਨੇ ਜਦੋਂ 1966 ਦੇ ਵਿੱਚ ਜਦੋਂ ਪੰਜਾਬ ਰੀਆਰਗਨਾਈਜੇਸ਼ਨ ਐਕਟ ਬਣਿਆ ਸੀ ਤੇ ਉਦੋਂ ਵੀ ਉਹਨਾਂ ਨੇ ਇਹ ਸਾਰੀਆਂ ਘਟਨਾਵਾਂ ਦਾ ਵੇਰਵਾ ਦਿੱਤਾ ਸੀ। ਮੈਂ ਇਹ ਗੱਲ ਕਿਉਂ ਕਰ ਰਿਹਾ? ਮੈਂ ਇਹ ਗੱਲ ਤਾਂ ਕਰ ਰਿਹਾ ਕਿਉਂਕਿ ਉਹਨਾਂ ਘਟਨਾਵਾਂ ਦੇ ਵਿੱਚ ਸਰਦਾਰ ਕਪੂਰ ਸਿੰਘ ਦੀ ਸ਼ਮੂਲੀਅਤ ਜਾਂ ਉਹਨਾਂ ਦਾ ਗਿਆਨ ਉਸ ਸਮੇਂ, ਕਿਉਂਕਿ 38-39 ਸਾਲ ਦੇ ਉਹ ਹੋ ਚੁੱਕੇ ਸਨ ਉਸ ਵੇਲੇ, ਇੱਕ ਜਿਹਨੂੰ ਕਹਿੰਦੇ ਆ ਕਿ ਪੂਰੇ ਆਪਣੇ ਹੋਸ਼ੋ ਆਵਾਜ਼ ਦੇ ਵਿੱਚ ਸਨ ਜਦੋਂ ਉਹਨਾਂ ਨੇ ਇਹ ਸਾਰੀਆਂ ਗੱਲਾਂ ਨੂੰ ਅੰਡਰਸਟੈਂਡ ਕੀਤਾ। ਹੁਣ ਪਹਿਲਾਂ ਕਿਉਂਕਿ ਸਰਦਾਰ ਕਪੂਰ ਸਿੰਘ ਦੀ ਪਰਸਨੈਲਿਟੀ ਬਾਰੇ ਜੇ ਅਸੀਂ ਗੱਲ ਕਰੀਏ, ਇੱਕ ਤਾਂ ਛੋਟੇ ਪਰਿਵਾਰ ਦੇ ਵਿੱਚੋਂ ਉੱਠ ਕੇ ਐਡੀਆਂ ਵੱਡੀਆਂ ਪ੍ਰਾਪਤੀਆਂ, ਇੱਕ ਜੋ ਉਹਨਾਂ ਨੂੰ ਪ੍ਰੋਫੈਸਰ ਆਫ ਸਿੱਖਿਜ਼ਮ ਦਾ ਇੱਕ ਖਿਤਾਬ ਮਿਲਣਾ, ਔਰ ਨਾਲ ਦੀ ਨਾਲ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਬੀਇੰਗ ਇੱਕ ਲਿੰਗੁਇਸਟ, ਇੱਕ ਭਾਸ਼ਾ ਵਿਗਿਆਨੀ, ਉਹਨਾਂ ਨੂੰ ਕੱਲੀ ਪੰਜਾਬੀ ਦੇ ਵਿੱਚ ਮਹਾਰਤ ਨਹੀਂ ਸੀ ਹਾਸਲ। ਜੇ ਤੁਸੀਂ ਦੇਖਦੇ ਹੋ, ਸੰਸਕ੍ਰਿਤ ਦੀ ਗੱਲ ਕਰਦੇ ਹੋ, ਤੁਸੀਂ ਫਾਰਸੀ ਦੀ ਗੱਲ ਕਰਦੇ ਹੋ, ਤੁਸੀਂ ਅਰਬੀ ਦੀ ਗੱਲ ਕਰਦੇ ਹੋ, ਔਰ ਅੰਗਰੇਜ਼ੀ ਇਸ ਹਿਸਾਬ ਦੇ ਨਾਲ ਕਿ ਜਿਵੇਂ ਮੰਨੋ ਉਹਨਾਂ ਦੀ ਆਪਣੀ ਮਾਤ ਭਾਸ਼ਾ ਅੰਗਰੇਜ਼ੀ ਹੋਵੇ। ਜੇ ਅੱਜ ਵੀ ਤੁਸੀਂ ਉਹਨਾਂ ਦੀਆਂ ਕਿਤਾਬਾਂ ਤੁਸੀਂ ਪੜ੍ਹਦੇ ਹੋ, ਖਾਸ ਤੌਰ ਦੇ ਉੱਤੇ ਜੇ ਅਸੀਂ ਗੱਲ ਕਰੀਏ, ਜਿਹੜੀਆਂ ਉਹਨਾਂ ਦੀਆਂ 8-9 ਕਿਤਾਬਾਂ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਛਾਪੀਆਂ ਨੇ, ਮਿੰਜੂਡੀਜ਼ ਦੀ ਗੱਲ ਕਰਦੇ ਆ, ਤੇ ਉਹ ਤੁਸੀਂ ਡਿਕਸ਼ਨਰੀ ਫੜੇ ਬਗੈਰ ਉਹ ਕਿਤਾਬ ਨੂੰ ਤੁਸੀਂ ਪੜ੍ਹ ਨਹੀਂ ਸਕਦੇ। ਔਰ ਇਹ ਗੱਲਾਂ ਉਸ ਸਮੇਂ ਦੀਆਂ ਅੱਜ ਦੀਆਂ ਨਹੀਂ ਨੇ, ਇਹ ਗੱਲਾਂ ਇਹ ਕਹਿ ਲਓ ਕਿ 1947 1950 ਦੀਆਂ ਇਹ ਗੱਲਾਂ ਨੇ ਕਿ ਜਦੋਂ ਉਹਨਾਂ ਦੀ ਇੰਗਲਿਸ਼ ਦੇ ਉੱਤੇ ਇੰਨੀ ਜ਼ਿਆਦਾ ਕਮਾਂਡ ਸੀ, ਔਰ ਸੰਸਕ੍ਰਿਤ, ਅਰਬੀ, ਔਰ ਜਿੱਦਾਂ ਪਹਿਲਾਂ ਕਿਹਾ ਕਿ ਪਰਸ਼ੀਅਨ, ਇਹਨਾਂ ਦੇ ਉੱਤੇ ਵੀ ਉਹਨਾਂ ਦੀ ਬਹੁਤ ਇੱਕ ਵੱਡੀ ਕਮਾਂਡ ਸੀ। ਪੰਜਾਬੀ ਦੇ ਵਿੱਚ ਤਾਂ ਉਹਨਾਂ ਦੀ ਕਮਾਂਡ ਹੈ ਹੀ ਸੀ। ਹੁਣ ਇਹ ਇਕੱਲੀ ਭਾਸ਼ਾ ਦੇ ਜਿਹੜੀ ਅਸੀਂ ਸਿਰਫ ਭਾਸ਼ਾ ਦੇ ਵਿੱਚ ਹੀ ਨਹੀਂ ਸੀ, ਜੇ ਉਹ ਐਸਟ੍ਰੋਲੋਜਰ ਵੀ ਚੰਗੇ ਸੀ, ਉਹ
ਉਹਨਾਂ ਨੂੰ ਖਗੋਲ ਵਿਗਿਆਨੀ ਵੀ, ਵਿਗਿਆਨ ਦੇ ਬਾਰੇ ਵੀ ਕਾਫੀ ਨੌਲੇਜ ਸੀ। ਜੇ ਤੁਸੀਂ ਬਹੁ ਵਿਸਥਾਰ ਦੀ ਖਾਸ ਤੌਰ ਤੇ ਜਿਹੜੀ ਉਹਨਾਂ ਦੀ ਪੰਜਾਬੀ ਦੇ ਵਿੱਚ ਕਿਤਾਬ ਹੈ, ਜਿਹੜੇ ਹਿਸਾਬ ਨਾਲ ਉਹਨਾਂ ਨੇ ਗਿਣਤੀਆਂ ਮਿਣਤੀਆਂ ਕੀਤੀਆਂ ਨੇ, ਲੱਖਾਂ ਕਰੋੜਾਂ ਦੀ ਗੱਲ ਨਹੀਂ ਕੀਤੀ। ਉਹ ਤੋਂ ਬਾਅਦ ਜਿਹੜੀ ਸਾਡੀ ਗਿਣਤੀ ਹੈਗੀ ਆ, ਸ਼ਾਇਦ ਉਹ ਕਹਿੰਦੇ ਨੇ ਕਿ ਸੰਖ ਤੋਂ ਅੱਗੇ ਜਾ ਕੇ ਮੁੱਕ ਜਾਂਦੀ ਆ ਸਾਡੀ, ਪਦਮ ਸੰਖ ਬਸ ਇੱਥੇ ਤੱਕ। ਪਰ ਜਿਹੜੀਆਂ ਉਹਨਾਂ ਨੇ ਗਿਣਤੀਆਂ ਕੀਤੀਆਂ ਨੇ, ਉਹਨਾਂ ਦੇ ਵਿੱਚ ਬਾਕਮਾਲ ਨੇ ਕਿ ਐਡਾ ਗਿਆਨ ਵੀ ਇੱਕ ਵਿਅਕਤੀ ਨੂੰ ਹੋ ਸਕਦਾ, ਪਰ ਜਿਨ੍ਹਾਂ ਨੂੰ ਅਸੀਂ ਅਣਗੌਲਿਆਂ ਕੀਤਾ। ਇਹ ਕੁਝ ਇੱਕ ਜਿਹੜੀਆਂ ਮੈਂ ਕਹਾਂਗਾ ਕਿ ਉਹਨਾਂ ਦੀਆਂ ਵਿਅਕਤੀਗਤ ਉਹਨਾਂ ਦੇ ਵਰਚੂਜ਼ ਸੀਗੇ, ਉਹਨਾਂ ਦੇ ਗੁਣ ਸੀਗੇ ਜੀ। ਬਿਲਕੁਲ। ਹੁਣ ਜਿਹੜੀਆਂ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ, ਚਾਹੇ ਉਹ ਪੁੰਦਰਿਕ ਸੀ, ਸਪਤ ਸ੍ਰਿੰਗ ਸੀ, ਬਹੁ ਵਿਸਥਾਰ, ਹਸ਼ੀਸ਼, ਵਿਖ ਮੈਂ ਅੰਮ੍ਰਿਤ ਤੇ ਸਾਚੀ ਸਾਖੀ, ਜਿਹੜੀ ਕਿ ਬਹੁਤ ਮਕਬੂਲ ਇੱਕ ਕਿਤਾਬ, ਜਿਹਦੇ ਵਿੱਚ ਕਾਫੀ ਉਹਨਾਂ ਨੇ ਪੁਰਾਣੇ ਸਮੇਂ ਦੇ ਜਿਹੜੇ ਵਾਅਦੇ ਕੀਤੇ ਸੀ ਸਿੱਖਾਂ ਦੇ ਨਾਲ, ਹਿੰਦੂ ਬਹੁ ਗਿਣਤੀ ਕੌਮ ਦੇ ਜਿਹੜੇ ਲੀਡਰ ਸਨ ਉਹਨਾਂ ਦੇ ਵੱਲੋਂ, ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੱਲਾ ਕੱਲਾ ਕਰਕੇ ਬਾਅਦ ਦੇ ਵਿੱਚੋਂ ਉਹ ਵਾਅਦਿਆਂ ਨੂੰ ਤੋੜਿਆ ਗਿਆ। ਬਹੁਤ ਸਾਰੀਆਂ ਜਿਹੜੀਆਂ ਕਹਾਣੀਆਂ ਨੇ, ਬਹੁਤ ਸਾਰੀਆਂ ਜਿਹੜੀਆਂ ਸੱਚਾਈਆਂ ਨੇ ਕਹਾਣੀਆਂ ਦੇ ਨਾਲ, ਮੈਂ ਇਹ ਕਹਾਂ ਕਿਉਂਕਿ ਹੱਡ ਬੀਤੀਆਂ ਨੇ ਸਰਦਾਰ ਕਪੂਰ ਸਿੰਘ ਉਹਨਾਂ ਦੇ ਨਾਲ ਜੀ। ਉਹ ਜਿਹੜੀਆਂ ਸਾਰੀਆਂ ਉਹਨਾਂ ਨੇ ਸਾਚੀ ਸਾਖੀ, ਮੇਰਾ ਖਿਆਲ ਜਿਹੜੇ ਸਾਡੇ ਦਰਸ਼ਕ ਨੇ, ਜਿਹੜੇ ਸਾਡੇ ਸਰੋਤੇ ਨੇ, ਉਹਨਾਂ ਨੇ ਬਹੁਤ ਵਾਰ ਇਹ ਕਿਤਾਬ ਜਿਹੜੀ ਹੈਗੀ ਆ ਉਹ ਪੜ੍ਹੀ ਹੋਈ ਹੋਏਗੀ। ਔਰ ਉਹਦੇ ਵਿੱਚੋਂ ਜਿਹੜੇ ਬਿਰਤਾਂਤ ਮਿਲਦੇ ਨੇ, ਉਹ ਜਿਹੜੀ ਸਾਡੀ ਦਾਸਤਾਂ ਮਿਲਦੀ, ਜਿਹੜੀ ਸਾਡੇ ਨਾਲ ਵਿਸਾਖਘਾਤ ਕੀਤੇ ਗਏ, ਇਕੱਲਾ ਇਹ ਨਹੀਂ ਕਿ ਉਸ ਕੌਮ ਦੇ ਵੱਲੋਂ, ਪਰ ਜਿਹੜੀਆਂ ਸਾਡੀਆਂ ਨਲਾਇਕੀਆਂ ਸਾਡੀ ਕੌਮ ਦੇ ਲੀਡਰਾਂ, ਚਾਹੇ ਉਹ ਬਲਦੇਵ ਸਿੰਘ ਹੋਵੇ ਤੇ ਚਾਹੇ ਮਾਸਟਰ ਤਾਰਾ ਸਿੰਘ ਹੁਣਾਂ ਦਾ ਨਾਂ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਸ਼ਾਮਲ ਹੁੰਦਾ। ਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਜਿਹੜੇ 1947 ਤੋਂ ਬਾਅਦ ਦੇ ਜਿਹੜੇ ਕਾਰਨਾਮੇ ਸਾਡੇ ਸਿੱਖ ਲੀਡਰਾਂ ਨੇ ਕੀਤੇ ਨੇ, ਨਿਹਾਇਤ ਹੀ ਇਹੋ ਜਿਹੇ ਘਟੀਆ ਕਿਸਮ ਦੇ ਕਾਰਨਾਮੇ, ਜਿਨ੍ਹਾਂ ਦੇ ਕਰਕੇ ਅੱਜ ਸਾਡੀ ਕੌਮ ਜਿਹੜੀ ਉਸ ਭਾਰਤ ਰੂਪੀ ਦੈਂਤ ਦੇ ਪੰਜਿਆਂ ਦੇ ਵਿੱਚ ਉਹ ਕੈਦ ਹੈ। ਸੋ ਇਹ ਗੱਲਾਂ ਉਹਨਾਂ ਨੇ ਇਹਨਾਂ ਕਿਤਾਬਾਂ ਦੇ ਵਿੱਚ ਲਿਖੀਆਂ ਨੇ। ਔਰ ਜੇ ਅਸੀਂ ਅੰਗਰੇਜ਼ੀ ਦੀਆਂ ਕਿਤਾਬਾਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦੇ ਵਿੱਚ 7-8 ਕਿਤਾਬਾਂ ਉਹਨਾਂ ਦੀਆਂ ਆਈਆਂ ਨੇ, ਜਿਵੇਂ ਪ੍ਰਾਸ਼ਰ ਪ੍ਰਸ਼ਨਾ, ਇਹ ਕਾਫੀ ਇੱਕ ਸਵਾਲਾਂ ਜਵਾਬਾਂ ਦੀ ਇੱਕ ਕਿਤਾਬ ਹੈ, ਜਿਹਦੇ ਵਿੱਚ ਪ੍ਰਾਸ਼ਰ ਪ੍ਰਸ਼ਨ ਪੁੱਛਦੇ ਨੇ, ਇੱਕ ਪਾਤਰ ਨੇ ਜਿਸ ਪਾਤਰ ਦੇ ਤੌਰ ਦੇ ਉੱਤੇ, ਔਰ ਸਿੱਖ ਫਲਸਫੇ ਨੂੰ ਮੁੱਖ ਰੱਖ ਕੇ, ਸਿੱਖ ਸਿਧਾਂਤਾਂ ਨੂੰ ਮੁੱਖ ਰੱਖ ਕੇ, ਸਿੱਖ ਇਤਿਹਾਸ ਨੂੰ ਮੁੱਖ ਰੱਖ ਕੇ, ਸਿੱਖ ਫਲਸਫੇ ਨੂੰ ਮੁੱਖ ਰੱਖ ਕੇ, ਸਿੱਖ ਜੀਵਨ ਜਾਂਚ ਨੂੰ ਮੁੱਖ ਰੱਖ ਕੇ ਸਰਦਾਰ ਕਪੂਰ ਸਿੰਘ ਨੇ ਉਹਨਾਂ ਦੇ ਕਿਹੋ ਜਿਹੇ ਜਵਾਬ ਦਿੱਤੇ ਨੇ। ਬਹੁਤ ਵਧੀਆ ਕਿਤਾਬ ਹੈ ਇਹਦੀ। ਉਸ ਤੋਂ ਬਾਅਦ ਗੁਰੂ ਅਰਜਨ ਐਂਡ ਸੁਖਮਨੀ, ਇਹ ਵੀ ਕਿਤਾਬ ਸਰਦਾਰ ਕਪੂਰ ਸਿੰਘ ਉਹਨਾਂ ਦੀ ਅੰਗਰੇਜ਼ੀ ਦੇ ਵਿੱਚ। ਮੀਨ ਜੂਡਿਸ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇਹੋ ਜਿਹੀਆਂ ਕਿਤਾਬਾਂ ਨੇ ਜਿਨ੍ਹਾਂ ਨੂੰ ਤੁਸੀਂ ਡਿਕਸ਼ਨਰੀ ਤੋਂ ਬਗੈਰ ਪੜ੍ਹਨਾ ਤੁਹਾਡੇ ਲਈ ਸੰਭਵ ਨਹੀਂ ਹੈ, ਜਾਂ ਸਾਡੇ ਲਈ ਕਿਸੇ ਲਈ ਵੀ ਉਹ ਸੰਭਵ ਨਹੀਂ ਆ, ਆਮ ਵਿਅਕਤੀ ਦੇ ਲਈ। ਹਾਂਜੀ, ਬਿਲਕੁਲ। ਹੁਣ ਇਹਨਾਂ ਦੇ ਵਿੱਚ ਇੱਕ ਯੂਨੈਸਕੋ ਦੇ ਵੱਲੋਂ ਵੀ ਕਿਤਾਬ ਜਿਹੜੀ ਉਹਨਾਂ ਨੇ ਪਬਲਿਸ਼ ਕੀਤੀ, ਜਿਹੜਾ ਕਿ ਸਿੱਖਾਂ ਦੇ ਲਈ ਇੱਕ ਬਹੁਤ ਵੱਡੇ ਮਾਣ ਦੀ ਗੱਲ ਹੈ। ਪਰ ਅਫਸੋਸ ਕਿ ਅਸੀਂ ਜਿਹੜਾ ਆਪਣਾ ਜਿਹੜਾ ਮਾਣ ਆ ਉਹਨੂੰ ਵਧੀਆ ਤਰੀਕੇ ਦੇ ਨਾਲ ਲੋਕਾਂ ਦੇ ਅੱਗੇ ਨਹੀਂ ਲਿਆ ਪਾਏ, ਵਧੀਆ ਤਰੀਕੇ ਦੇ ਨਾਲ ਉਹਨੂੰ ਗ੍ਰਹਿਣ ਨਹੀਂ ਕਰ ਪਾਏ। ਇੱਕ ਸ਼ੇਅਰ ਆਉਂਦਾ ਉਰਦੂ ਦੇ ਵਿੱਚ, ਮੈਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਸਾਡੇ ਸਿੱਖਾਂ ਦੇ ਲਈ ਉਹ ਜਿਹੜਾ ਸ਼ੇਅਰ ਆ ਕਾਫੀ ਉਹ ਢੁਕਦਾ ਹੈਗਾ ਜੀ, ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ शम्मे हक से यो मुनव्वर हो ये वो महफिल न थी, बारिश रहमत हुई लेकिन जमी काबिल न थी। कहने का मतलब कि हक दे उस अकाल पुरख दे उस अल्लाह दे एक वसफ दे नाल जिहड़ी एक शम्मा एक जोत जिहड़ी सीगी ओह जली सी, पर जिहड़ी ओह एक महफिल सी शायद ਉਹ ਉਸ ਕਾਬਿਲ ਨਹੀਂ ਸੀ ਕਿ ਉਹ ਜੋਤ ਉਸ ਮਹਿਫਿਲ ਦੇ ਵਿੱਚ ਜਗਦੀ। ਔਰ ਬਾਰਿਸ਼ ਰਹਿਮਤ ਹੋਈ ਲੇਕਿਨ ਜ਼ਮੀਨ ਕਾਬਿਲ ਨਾ ਥੀ, ਕਿ ਬਾਰਿਸ਼ ਰਹਿਮਤ ਦੀ ਬਾਰਿਸ਼ ਬਹੁਤ ਹੋਈ, ਪਰ ਉਹ ਜਿਹੜੀ ਜ਼ਮੀਨ ਹੈ ਨਾ ਉਹ ਜ਼ਰਖੇਜ਼ ਜਾਂ ਉਹਦੇ ਕਾਬਿਲ ਨਹੀਂ ਸੀ ਕਿ ਉਸ ਬਾਰਿਸ਼ ਨੂੰ ਆਪਣੇ ਅੰਦਰ ਸਮੋ ਸਕਦੀ। ਸਾਡੇ ਸਿੱਖਾਂ ਦੇ ਨਾਲ ਵੀ ਕੁਝ ਇੱਕ ਚੀਜ਼ਾਂ ਇਹੋ ਜਿਹੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਰਦਾਰ ਕਪੂਰ ਸਿੰਘ ਦੀ ਸ਼ਖਸੀਅਤ ਨੂੰ ਉਨਾ ਮਾਣ ਨਾ ਦੇ ਸਕਣਾ, ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੂੰ
ਇੰਨਾ ਉਜਾਗਰ ਨਾ ਕਰ ਪਾਉਣਾ, ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਸਨ ਉਹਨਾਂ ਨੂੰ ਗ੍ਰਹਿਣ ਨਾ ਕਰ ਪਾਉਣਾ, ਮੇਰਾ ਖਿਆਲ ਹੈ ਕਿ ਉਹੀ ਗੱਲ ਹੈ ਕਿ ਬਾਰਿਸ਼ੇ ਰਹਿਮਤ ਹੋਈ ਲੇਕਿਨ ਜ਼ਮੀਨ, ਉਹ ਜਿਹੜੀ ਸਾਡੀ ਮਾਨਸਿਕਤਾ ਉਹ ਸ਼ਾਇਦ ਉਸ ਰਹਿਮਤ ਦੇ ਕਾਬਿਲ ਨਹੀਂ ਸੀ। ਔਰ ਇਸ ਚੀਜ਼ ਦਾ ਦੁੱਖ ਵੀ ਸਾਨੂੰ ਜ਼ਰੂਰ ਹੁੰਦਾ ਕਿ ਜਿਹੜੀਆਂ ਚੀਜ਼ਾਂ ਸਾਨੂੰ ਗ੍ਰਹਿਣ ਕਰਨੀਆਂ ਚਾਹੀਦੀਆਂ ਸਨ ਉਹ ਨਹੀਂ ਕੀਤੀਆਂ ਗਈਆਂ। ਔਰ ਹੋਰ ਕਿਤਾਬਾਂ ਦੇ ਵਿੱਚ ਸਿੱਖਿਜ਼ਮ ਫॉर ਮਾਡਰਨ ਮੈਨ, ਇਹ ਜਿਹੜੀਆਂ ਜਿੰਨੀਆਂ ਵੀ ਕਿਤਾਬਾਂ ਨੇ ਧਾਰਮਿਕ ਜਿਹੜੇ ਫਲਸਫੇ ਨੇ, ਉਹਨਾਂ ਦੀਆਂ ਜਿਹੜੀਆਂ ਰਮਜ਼ਾਂ ਨੇ ਉਹਨਾਂ ਦੇ ਵਿੱਚੋਂ ਇਹ ਨਿਕਲਦੀਆਂ ਨੇ। ਔਰ ਕਿੰਨੀ ਉਹਨਾਂ ਦਾ ਗਿਆਨ ਹੋਏਗਾ ਸਰਦਾਰ ਕਪੂਰ ਸਿੰਘ, ਕਿੰਨੀ ਉਹਨਾਂ ਦੀ ਸਟੱਡੀ ਹੋਏਗੀ ਵੱਖਰੇ ਵੱਖਰੇ ਧਾਰਮਿਕ ਗ੍ਰੰਥਾਂ ਦੀ, ਵੱਖਰੇ ਵੱਖਰੇ ਇਤਿਹਾਸਾਂ ਦੀ, ਔਰ ਈਵਨ ਸਿੱਖ ਇਤਿਹਾਸ ਦੀ ਜਾਂ ਸਿੱਖ ਫਲਸਫੇ, ਕਿੰਨੀ ਨੇੜ ਤੋਂ ਉਹਨਾਂ ਦੀ ਅਪਰੋਚ ਹੋਏਗੀ, ਕਿੰਨੀ ਨੇੜਤਾ ਹੋਏਗੀ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ। ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ 14-15 ਕਿਤਾਬਾਂ ਆਪਣੇ ਜੀਵਨ ਕਾਲ 70 ਸਾਲ ਦੇ ਜੀਵਨ ਕਾਲ ਦੇ ਵਿੱਚ ਉਹਨਾਂ ਨੇ ਜਿਹੜੀਆਂ ਇਹ 14-15 ਕਿਤਾਬਾਂ ਦੇ ਦਿੱਤੀਆਂ, ਜਾਣੀ ਕਿ ਇੱਕ ਸਾਹਿਤਕਾਰ ਵੀ ਨੇ, ਇੱਕ ਇਤਿਹਾਸਕਾਰ ਵੀ ਨੇ, ਔਰ ਇੱਕ ਫਿਲਾਸਫਰ ਵੀ ਨੇ, ਐਸਟ੍ਰੋਲੋਜਰ ਵੀ ਨੇ, ਆਰਕੀਟੈਕਟ ਵੀ ਨੇ, ਔਰ ਕਿੰਨੀਆਂ ਉਹਨਾਂ ਦੇ ਵਿੱਚ ਇੱਕ ਸ਼ਖਸੀਅਤ ਦੇ ਵਿੱਚ ਖੂਬੀਆਂ ਹੋ ਸਕਦੀਆਂ। ਮੇਰਾ ਖਿਆਲ ਹੈ ਕਿ ਜੇਕਰ ਅਸੀਂ ਗਿਣਾਉਣੀਆਂ ਸ਼ੁਰੂ ਕਰ ਦਈਏ ਤੇ ਸ਼ਾਇਦ ਸਾਡੇ ਤੋਂ ਨਾ ਗਿਣੀਆਂ ਜਾਣ 14-15 ਮਿੰਟਾਂ ਦੇ ਵਿੱਚ, ਜਿੰਨਾ ਕਿ ਸਾਡਾ ਪ੍ਰੋਗਰਾਮ ਹੁੰਦਾ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਲੁਕੇ ਹੋਏ ਇੱਕ ਰਾਜਨੇਤਾ ਦੀ, ਰਾਜਨੇਤਾ ਤੋਂ ਵੀ ਅੱਗੇ ਅਸੀਂ ਇਹ ਗੱਲ ਕਰਦੇ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਿਸੂਸ ਕਰਦੇ ਹੁੰਦੇ ਸੀ ਕਿਸੇ ਚੀਜ਼ ਨੂੰ। ਕਹਿੰਦੇ ਨੇ ਕਿ ਕੋਈ ਅਮਰੀਕਾ ਤੋਂ ਇੱਕ ਵਾਰ ਕੁਝ ਇੱਕ ਪੱਤਰਕਾਰ ਗਏ ਸਨ ਔਰ ਉਹਨਾਂ ਪੱਤਰਕਾਰਾਂ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਇੰਟਰਵਿਊ ਵੀ ਕੀਤੀ ਸੀ ਔਰ ਲੌਂਗੋਵਾਲ ਦੀ ਵੀ ਇੰਟਰਵਿਊ ਉਹਨਾਂ ਨੇ ਕੀਤੀ ਸੀ। ਜਦੋਂ ਬਾਅਦ ਦੇ ਵਿੱਚ ਉਹਨਾਂ ਨੂੰ ਪੁੱਛਿਆ ਕਿ ਹਾਂ ਤੁਸੀਂ ਕੀ ਇਹਨਾਂ ਦੇ ਬਾਰੇ ਇੱਕ ਆਪਣਾ ਸਾਰ ਜਾਂ ਤੱਤ-ਸਾਰ ਕੱਢਦੇ ਹੋ ਇਹਨਾਂ ਦੀ ਪਰਸਨੈਲਿਟੀ ਦੇ ਬਾਰੇ, ਤੇ ਉਹਦਾ ਕਹਿਣਾ ਸੀ ਲੌਂਗੋਵਾਲ ਦੇ ਬਾਰੇ ਕਿ ਦਿਸ ਪਰਸਨ knows about the problem, ਇਹ ਬੰਦਾ ਜਿਹੜਾ ਹੈਗਾ ਸਿਰਫ ਇਸ ਮੁਸ਼ਕਲ ਨੂੰ ਜਾਂ ਇਸ ਜਿਹੜੀ ਪ੍ਰੋਬਲਮ ਉਹਨੂੰ ਪਛਾਣਦਾ ਜਾਂ ਦੇਖਦਾ ਜਾਂ ਉਹਨੂੰ ਸਮਝਦਾ ਬਸ। ਪਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਬਾਰੇ ਉਹਦਾ ਕਿਹਾ ਸੀ ਕਿ that person he feels the problem, ਜਿਹੜੀ ਕਿ ਕਹਿੰਦਾ ਕਿ ਬਹੁਤ ਇੱਕ ਉੱਚੀ ਅਵਸਥਾ ਦੀ ਗੱਲ ਹੈ। ਔਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਰਦਾਰ ਕਪੂਰ ਸਿੰਘ ਉਹਨਾਂ ਨੇ ਵੀ ਮਹਿਸੂਸ ਕੀਤੀਆਂ ਨੇ। ਇੱਕ ਤਾਂ ਉਹ ਜਾਣਕਾਰ ਵੀ ਨੇ ਔਰ ਨਾਲ ਦੀ ਨਾਲ ਉਹਨਾਂ ਨੇ ਉਹ ਚੀਜ਼ਾਂ ਨੂੰ ਮਹਿਸੂਸ ਵੀ ਕੀਤੀਆਂ ਨੇ। ਔਰ ਜਿਸ ਚੀਜ਼ ਦੇ ਵਿੱਚ ਮਹਿਸੂਸ ਕਰਨ ਦੀ ਤੁਹਾਡੀ ਕਾਬਲੀਅਤ ਹੋਵੇ ਉਹ ਤੁਹਾਡੇ ਵਿਜ਼ਨ ਨੂੰ, ਤੁਹਾਡੀ ਜਿਹੜੀ ਤੁਸੀਂ ਆਪਣੇ ਭਵਿੱਖ ਨੂੰ ਦੇਖਣ ਦੀ ਉਹ ਸਮਰੱਥਾ ਜਿਹੜੀ ਆ ਤੁਹਾਡੇ ਵਿੱਚ ਪੈਦਾ ਕਰਦੀ। ਔਰ ਉਹ ਸਮਰੱਥਾ ਜਿਹੜੀ ਆ ਉਹ ਜੇਕਰ ਅਸੀਂ ਪੋਸਟ ਇੰਡੀਪੈਂਡੈਂਸ ਦੇਖਦੇ ਹਾਂ 1984 ਤੋਂ ਪਹਿਲਾਂ ਦੇ ਇਤਿਹਾਸ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ, ਸਰਦਾਰ ਕਪੂਰ ਸਿੰਘ ਦੇ ਵਿੱਚ ਉਹ ਜਿਹੜੀ ਇੱਕ ਪ੍ਰੋਵੈਂਸ ਜਿਹੜੀ ਹੈਗੀ ਆ ਉਹਨਾਂ ਦੇ ਵਿੱਚ ਇੱਕ ਸਟਰੈਂਥ, ਇੱਕ ਪਾਵਰ ਜਿਹੜੀ ਉਹਨਾਂ ਦੇ ਵਿੱਚ ਹੈਗੀ ਆ। ਔਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹੜੇ ਪੋਸਟ 1984, ਕਿਉਂਕਿ ਉਹਨਾਂ ਦੀ ਸ਼ਖਸੀਅਤ ਨੂੰ ਜਾਣਿਆ ਜਾਂਦਾ, ਜਿਹੜਾ ਉਹਨਾਂ ਨੂੰ ਕਿਹਾ ਜਾਂਦਾ ਕਿ 20ਵੀਂ ਸਦੀ ਦੇ ਜਿਹੜੇ ਜਰਨੈਲ ਨੇ, ਸ਼ਹੀਦ ਨੇ, ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ। ਔਰ ਬਾਕਮਾਲ ਗੱਲ ਇਹ ਹੈ ਕਿ ਦੋਨੇ ਸਿੱਖਾਂ ਦੀ ਆਪਸ ਦੇ ਵਿੱਚ ਬਹੁਤ ਵੱਡੀ ਸਿੰਕਰੋਨਾਈਜੇਸ਼ਨ ਹੈ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਔਰ ਸਰਦਾਰ ਕਪੂਰ ਸਿੰਘ ਹੁਣਾਂ ਦੇ ਵਿੱਚ ਆਪਸ ਦੇ ਵਿੱਚ ਵੀ ਇੱਕ ਬਹੁਤ ਵਧੀਆ ਫਿਲੋਸੋਫੀਕਲ ਵੀ, ਉਹਨਾਂ ਦੇ ਵਿੱਚ ਰਾਜਨੀਤਿਕ ਸਾਂਝ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਉਹ ਸਾਂਝੀਆਂ ਕਰਦੇ ਹੁੰਦੇ ਸਨ ਆਪਣੀਆਂ ਗੱਲਾਂ। ਤੋਂ ਇੱਕ ਪੂਰਨ ਰੂਪ ਦੇ ਵਿੱਚ ਜੇਕਰ ਮੈਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਰਦਾਰ ਕਪੂਰ ਸਿੰਘ ਉਹਨਾਂ ਦੀਆਂ ਛੱਡ ਗਿਆ, ਕਿਉਂਕਿ ਮੈਨੂੰ ਪਤਾ ਕਿ ਸਮੇਂ ਦੀ ਜਿਹੜੀ ਹਮੇਸ਼ਾ ਕਿੱਲਤ ਰਹਿੰਦੀ ਆ। ਹੁਣ ਵੀ ਮੈਂ ਇਹ ਦੇਖਿਆ ਕਿ 2 ਮਿੰਟ ਬਾਕੀ ਬਚਨੇ ਔਰ ਕਹਿਣ ਵਾਲੀਆਂ ਬਹੁਤ ਸਾਰੀਆਂ ਗੱਲਾਂ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੇ ਇਤਿਹਾਸ ਨੂੰ ਜਾਣਦੇ ਨੇ, ਕਿਸ ਤਰੀਕੇ ਦੇ ਨਾਲ ਉਹ 1947 ਤੋਂ ਬਾਅਦ ਜੋ ਵਾਅਦੇ ਕੀਤੇ ਗਏ ਨੇ ਉਹਨਾਂ ਦੀ ਨਿੱਕੀ ਤੋਂ ਨਿੱਕੀ ਜਾਣਕਾਰੀ ਵੀ ਸਰਦਾਰ ਕਪੂਰ ਸਿੰਘ ਜਾਣਦੇ ਨੇ, ਉਹਨਾਂ ਦੇ ਕੋਲ ਹੈ। ਔਰ ਇਹ ਚੀਜ਼ਾਂ ਜਿਹੜੀਆਂ ਨੇ ਜਦੋਂ 1966 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਬਹਿਸ ਹੁੰਦੀ ਹੈ ਤੇ ਉਹਦੇ ਵਿੱਚ ਤਰਤੀਬਵਾਰ ਉਹ 1929, 1932, 1946 ਦੇ ਵਿੱਚ ਜੋ ਵਾਅਦੇ ਕੀਤੇ ਗਏ ਜਾਂ ਜੋ ਸਿੱਖਾਂ ਦੇ ਨਾਲ ਉਹਨਾਂ ਨੇ ਜੋ ਹਿੰਦੂ ਲੀਡਰਾਂ ਦੇ ਵੱਲੋਂ ਜੋ ਗੱਲਾਂ ਉਹਨਾਂ ਨੂੰ ਕਹੀਆਂ ਗਈਆਂ ਉਹਨਾਂ ਨੂੰ ਵਿਸਥਾਰ ਦੇ ਨਾਲ ਉਹ ਪਾਰਲੀਮੈਂਟ ਦੇ ਵਿੱਚ ਵੀ ਰੱਖਦੇ ਨੇ। ਔਰ
ਜੋ ਪੰਜਾਬ ਦੇ ਹਿੱਤਾਂ ਦੀ ਔਰ ਸਿੱਖਾਂ ਦੇ ਹਿੱਤਾਂ ਦੀ ਗੱਲ ਜਿਹੜੀ ਉਹ ਠੋਕ ਵਜਾ ਕੇ ਉਹ ਪਾਰਲੀਮੈਂਟ ਦੇ ਵਿੱਚ ਵੀ ਔਰ ਅਸੈਂਬਲੀ ਦੇ ਵਿੱਚ ਵੀ ਕਰਦੇ ਨੇ। ਪਰ ਅਖੀਰ ਦੇ ਵਿੱਚ ਮੈਂ ਸਿਰਫ ਆਪਣੇ ਤੌਰ ਦੇ ਉੱਤੇ ਇਹੀ ਕਹਿ ਪਾਵਾਂਗਾ, ਕਿਉਂਕਿ 1 ਮਿੰਟ ਬਾਕੀ ਬਚਿਆ, ਕਿ ਅੱਜ ਜੋ ਸਾਡੇ ਸਿੱਖ ਨੇ ਉਹਨਾਂ ਨੂੰ ਇਹ ਜ਼ਰੂਰ ਚਾਹੀਦਾ ਕਿ ਜਿੰਨਾ ਵੀ ਥੋੜਾ ਬਹੁਤਾ ਸਰਦਾਰ ਕਪੂਰ ਸਿੰਘ ਦੇ ਬਾਰੇ ਪੜ੍ਹ ਸਕਣ ਉਹ ਜ਼ਰੂਰ ਪੜ੍ਹਨ। ਇੰਟਰਨੈਟ ਦੇ ਉੱਤੇ ਬਹੁਤ ਸਾਰੀ ਜਿਹੜੀ ਸਮੱਗਰੀ ਮੌਜੂਦ ਹੈ, ਤੁਸੀਂ ਸਿਰਫ ਇੱਕ ਕਲਿੱਕ ਕਰਨਾ, ਤੁਹਾਡੇ ਅੱਗੇ ਸਾਰੀ ਉਹ ਸਮੱਗਰੀ ਆ ਜਾਏਗੀ। ਆਪਣੀ ਜ਼ਿੰਦਗੀ ਦੇ ਵਿੱਚੋਂ ਮੈਂ ਇਹ ਜ਼ਰੂਰ ਆਸ ਕਰਦਾ ਕਿ ਜਿਹੜੇ ਸਾਡੇ ਸਿੱਖ ਨੇ ਉਹ 10-10, 15-15 ਮਿੰਟ ਵੀ ਹਰ ਰੋਜ਼ ਦਾ ਕੱਢਣ ਤੇ ਇੱਕ ਬਹੁਤ ਵੱਡੀ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਨੇ, ਸਾਡੇ ਜਿਹੜੇ ਵਿਸਰੇ ਹੋਏ ਪਾਤਰ ਨੇ। ਜੀ ਬਿਲਕੁਲ ਬਿਲਕੁਲ ਹਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੀ ਪੂਰੀ ਇਹਨਾਂ ਦੀ ਜ਼ਿੰਦਗੀ ਦੇ ਬਾਰੇ, ਇਹਨਾਂ ਦੇ ਜੀਵਨ ਦੇ ਬਾਰੇ ਵੱਖ-ਵੱਖ ਪਹਿਲੂਆਂ ਦਾ ਵੀ ਵੇਰਵਾ ਦਿੱਤਾ ਤੇ ਇਹਨਾਂ ਦੇ ਹੁਨਰ ਤੇ ਸਾਡੇ ਅੱਜ ਦੀ ਜਨਰੇਸ਼ਨ ਨੂੰ ਦੱਸਿਆ ਕਿ ਕਿਸ ਤਰ੍ਹਾਂ ਦੀ ਇੱਕ ਸ਼ਖਸੀਅਤ ਸਨ ਸਰਦਾਰ ਕਪੂਰ ਸਿੰਘ ਜੀ। ਸਾਡੀ ਅੱਜ ਦੀ ਜਨਰੇਸ਼ਨ ਨੂੰ ਤੁਸੀਂ ਇਹ ਦੱਸਿਆ ਕਿ ਕਿਸ ਤਰ੍ਹਾਂ ਦੀ ਸ਼ਖਸੀਅਤ ਸਨ ਤੇ ਉਹ ਉਹਨਾਂ ਦੇ ਅੱਜ ਦੀ ਜਨਰੇਸ਼ਨ ਨੂੰ ਉਹਨਾਂ ਦੇ ਰਸਤੇ ਤੇ ਉਹਨਾਂ ਨੂੰ ਚੱਲਣਾ ਚਾਹੀਦਾ। ਇਸੇ ਲਈ ਵੱਖ-ਵੱਖ ਸ਼ਖਸੀਅਤਾਂ ਨੂੰ ਅਸੀਂ ਸਿੱਖ ਸੰਗਤ ਦੇ ਰੂਬਰੂ ਕਰਵਾਉਂਦੇ ਰਹਿੰਦੇ ਇਸੇ ਤਰ੍ਹਾਂ ਟਾਈਮ ਟੂ ਟਾਈਮ, ਤਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਲੱਗੇ ਕਿ ਸਾਡੇ ਸਿੱਖ ਵਿਦਵਾਨ ਕਿਸ ਤਰ੍ਹਾਂ ਦੇ ਸੀ, ਉਹਨਾਂ ਨੇ ਸਾਡੀ ਸਿੱਖ ਕੌਮ ਲਈ ਕੀ ਕੀਤਾ। ਤੇ ਹਰਪ੍ਰੀਤ ਸਿੰਘ ਜੀ, ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ ਤੇ ਮੈਂ ਤੁਹਾਡੇ ਕੋਲ ਹੁਣ ਇੱਥੇ ਇਜਾਜ਼ਤ ਵੀ ਮੰਗਦੀ ਹਾਂ ਤੇ ਫਿਰ ਸਮੇਂ-ਸਮੇਂ ਇਸੇ ਤਰ੍ਹਾਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ ਤੁਹਾਨੂੰ। ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।